पर जी नहीं लगता घरे घुरे जाके। मैं उन्होंने आत ही फोन करता मैं रहना ही 3-4 दिन पिंड भी 2-3 दिन पिंड लाया मैं कहा यार मैं तो कल ही मुड़े आना कंधा च बाज के 4 घंटे 5 ਕੱਢੇ ਨੇ ਘਰੇ। ਸੋ ਇਸ ਕਰਕੇ ਚੰਗਾ ਸੋਚੋ ਤਾਂ ਚੰਗਾ ਹੀ ਹੁੰਦਾ ਜੇ ਮਨ ਦੇ ਵਿੱਚ ਤੁਹਾਡੇ ਖਿਆਲ ਹੀ ਮਾੜੇ ਆਈ ਜਾਣਗੇ ਪਹਿਲਾਂ ਹੀ ਅਸੀਂ ਇਹ ਧਾਰਨਾ ਜੀ ਬਣਾ ਲਈ ਤੇ ਰੀਤ ਢਾਲੀ ਕਿ ਯਾਰ ਜਿੱਤਾਂਗੇ ਕਿ ਨਾ ਜਿੱਤਾਂਗੇ। ਪਰ ਮਾਹੌਲ ਐਤਕੀ ਨਾ ਜਿਹੜੀ ਸਾਡੀ ਮਾਨਸਿਕਤਾ ਬੜੀ ਵਧੀਆ ਹੋਈ ਆ। ਤਾਂ ਮੇਰੀ ਬੀਬੀ ਮੈਨੂੰ ਕਹਿੰਦੀ ਵੀ ਫਿਰ ਤੂੰ ਆਇਆ ਹੀ ਕਿਉਂ ਐਵੇਂ ਘੇੜੇ ਜੇ ਨਾ ਖਾ ਤੇ ਉੱਤੇ ਟੈਕ ਕੇ ਬਹਿ ਜਾ ਹੁਣ ਨਿਬੜੇ ਵੀ ਆਏ। ਤੇ ਮੈਂ ਨਾ ਝੰਡਾ ਜਿਹੜਾ ਪਿਛਲੇ ਗੇੜੇ ਬੰਨਿਆ ਹੋਇਆ ਸੀ ਉਹ ਪਾਟ ਗਿਆ ਤੇ ਮੈਂ ਝੰਡਾ ਨਵਾਂ ਦੇ ਵਿੱਚ ਚੜਾਉਣ ਲੱਗਾ ਕੇਸਰੀ। ਉਹ ਪਰੋਂ ਜੇ ਫਿਰਦੀ ਆ ਗਈ ਕਹਿੰਦੀ ਪੁੱਤ ਛੋਟੀਆਂ 2-3 ਹੋਰ ਵੀ ਰੱਖ ਲਓ ਨਾਲ ਲੋੜ ਪੈ ਜਾਂਦੀ ਆ। ਤਾਂ ਉਹਦਾ ਜਿਹੜਾ ਨਾ ਮੈਨੂੰ ਮਾਨਸਿਕ ਜਿੱਤ ਬੜੀ ਵੱਡੀ ਲੱਗੀ। ਆ ਜਿਹੜਾ ਹੈਗਾ 4 ਸਪੀਰੋਂ ਬਣਾਉਣ ਦੀ ਕੋਸ਼ਿਸ਼ ਹੈ ਜਿਹੜੀ ਹੈਗੀ ਉਹ ਕਰ ਰਹੀਆਂ ਨੇ ਚਾਹੇ ਪੰਜਾਬ ਵਾਲੇ ਹੋਣ ਤੇ ਚਾਹੇ ਸੈਂਟਰਲ ਲੱਗੇ ਹੋਏ ਨੇ ਪਰ ਆਪਣੇ ਲੋਕ ਉਸ ਦਬਾਅ ਨੂੰ ਝੱਲ ਵੀ ਰਹੇ ਨੇ। ਬਾਦਲ ਸਾਹਿਬ ਬੈਠੇ ਆ ਉੱਥੇ ਪੀਜੀਆਈ ਕਹਿੰਦੇ ਆਤਮਾ ਭੇਜਤੀ ਦਿੱਲੀ ਲੱਭਦਾ ਫਿਰਦਾ ਪੀਜੀਆਈ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਦਿੱਲੀ ਨੌਸ਼ੇ ਦੀ ਕਿ ਮੋਰਚਾ ਚੜ੍ਹਦੀ ਕਲਾ 'ਚ ਤੇ ਕਾਠਾ ਜਿਹੜਾ ਉਹ ਲਗਾਤਾਰ ਵੱਧ ਰਿਹਾ ਹੈ। ਬਹੁਤ ਜ਼ਿਆਦਾ ਲੋਕ ਹਮਾ ਕੇ ਬੜੇ ਜੋਸ਼ ਦੇ ਨਾਲ ਹੌਸਲੇ ਦੇ ਨਾਲ ਪਹੁੰਚ ਰਹੇ ਆ। ਵੱਡੀ ਗੱਲ ਆ ਜਾ ਬਾਕੀ ਹਲੇ ਵੀ ਜਿਹੜੇ ਭਰਾਵੋ ਹੈਗੇ ਆ ਬੈਠੇ ਆ ਉਹ ਵੀ ਖਿੱਚ ਲੋ ਤਿਆਰੀਆਂ ਤੇ ਆ ਜਾਓ। ਤੇ ਦੂਜਾ ਉਹਨਾਂ ਅਮਰੀਕਾ ਵਾਲੇ ਭਰਾਵਾਂ ਨੂੰ ਧੰਨਵਾਦ ਉਹਨਾਂ ਦਾ ਕਿ ਅੱਜ ਉੱਥੇ ਮੋਦੀ ਭਗਤਾਂ ਨੇ ਵੀ ਇੱਕ ਰੱਖੀ ਸੀਗੀ ਰੈਲੀ ਅਮਰੀਕਾ 'ਚ ਤਾਂ ਉਹ ਆਪਣਾ ਨੇ ਬਰਾਬਰ ਰੱਖਤੀ ਤਾਂ ਉਹ ਆਏ ਹੀ ਨਹੀਂ ਉੱਥੇ ਮੁੜ ਕੇ। ਇਹ ਵੀ ਮੁੜ ਕੇ ਸੱਜਣ ਦਾ ਫੋਨ ਆਇਆ ਸੀ ਇਹਦਾ ਆਪਣੇ ਨੇ ਰੱਖੀ ਬਰਾਬਰ ਤੇ ਉੱਥੇ ਉਹ ਪਹੁੰਚੇ ਨਹੀਂ। ਚਲੋ ਵਧੀਆ ਕਰ ਰਹੇ ਹੋ ਬਾਈ ਬਾਹਰਲੇ ਤੁਸੀਂ ਵੀ ਸਹਿਯੋਗ ਪੂਰਾ ਤੁਹਾਡਾ ਵੀ ਹੈਗਾ ਜ਼ੋਰ ਲੱਗਿਆ ਹੋਇਆ ਤੇ ਜਿਹੜੀ ਬਖਲਾਟ ਆ ਉਹ ਇੱਥੋਂ ਤੱਕ ਵੱਧ ਗਈ। ਚਲੋ ਗੁਰੂ ਘਰ ਚ ਸਭ ਨੂੰ ਜੀ ਆਇਆਂ ਨੂੰ ਅਸੀਂ ਨਹੀਂ ਕਹਿੰਦੇ ਕੋਈ ਆਵੇ ਤੇ ਉਹਨੂੰ ਨਾ ਮੋੜੀਏ ਪਰ ਇਹ ਬਖਲਾਟ ਦੀ ਨਿਸ਼ਾਨੀ ਹੈ ਵੀ ਅੱਗੇ ਤਾਂ 6 ਸਾਲਾਂ ਤੱਕ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਦਿਹਾੜੇ ਤੇ ਪਹੁੰਚਿਆ ਨਹੀਂ ਕਦੇ। ਹਾਂ ਹੈਨਾ ਵੈਰੀ ਗੁੱਡ ਭਾਈ ਬਹੁਤ ਵਧੀਆ ਗੱਲ ਕੀਤੀ। ਉਹ ਚੀਜ਼ ਦਿਖਾਉਣ ਵਾਸਤੇ ਵੀ ਮੈਂ ਉਹ ਸ਼ੋਅ ਕਰਾਂ ਵੀ ਮੈਂ ਸਿੱਖਾਂ ਦਾ ਹੀ ਨਾਲ ਮੇਰਾ ਕੋਈ ਫਰਕ ਨਹੀਂ ਇਹ ਨਹੀਂ ਜਿਹੜੇ ਬੈਠੇ ਨੇ ਹੋਰ ਨੇ ਮੈਂ ਤਾਂ ਵੇਖੋ ਗੁਰੂ ਘਰਾਂ ਜਾ ਰਿਹਾ ਤੇ ਪਰ ਬੜੀ ਜਿਹੜੀ ਉਹਦੇ ਤੋਂ ਕੋਈ ਅਫਸੋਸ ਨਹੀਂ ਮੋਦੀ ਤੋਂ। ਉਹਦਾ ਕੰਮ ਉਹ ਆਪਣਾ ਦੁਸ਼ਮਣ ਉਹ ਤੋਂ ਆਪਾਂ ਚੰਗੀ ਆਸ ਨਹੀਂ ਰੱਖ ਸਕਦੇ। ਅਫਸੋਸ ਆ ਗ੍ਰੰਥੀ ਸਿੰਘ ਦੀ ਗੱਲ ਤੋਂ ਅਫਸੋਸ ਆ ਗ੍ਰੰਥੀ ਸਿੰਘ ਤੋਂ। ਸਾਡੇ ਧਾਰਮਿਕ ਪੱਖ ਤੋਂ ਵੀ ਦੇਖੀਏ ਨਾ ਤਾਂ ਬਹੁਤ ਜ਼ਿਆਦਾ ਜਿਹੜੀ ਸਿੱਖ ਗਿਣਤੀ ਆ ਸੜਕਾਂ ਤੇ ਬਹਿ ਕੇ ਰੋਟੀਆਂ ਲਾ ਰਹੀ ਹੈ ਇਹਨਾਂ ਦਿਨਾਂ 'ਚ। ਤਾਂ ਅਸੀਂ ਉਸ ਕੌਮ ਦੇ ਵਾਰਸਾਂ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਕੋੜੇ ਮਾਰਿਆ ਹਨਾ ਜੇ ਗਲਤੀ ਕੀਤੀ ਆ ਤਾਂ ਮੋਦੀ ਵਰਗੇ ਘਟੀਆ ਸ਼ਾਸਕ ਨੂੰ ਜੇ ਅਸੀਂ ਸਰੋਪਾ ਦਿੰਨੇ ਆ ਤਾਂ ਇਦੋਂ ਮੰਦਭਾਗਾ ਮੈਨੂੰ ਲੱਗਦਾ ਨਹੀਂ ਕੋਈ ਹੋਰ ਗੱਲ ਹੋਊ। ਸਰੋਪਾ ਤਾਂ ਹਾਂ ਠੀਕ ਆ ਗਿੱਲ ਬਹੁਤ ਮਾੜਾ ਮਤਲਬ ਕਿ ਨਹੀਂ ਦੇਣਾ ਬਣਦਾ ਜਨਰਲ ਡਾਇਰ ਦੇ ਬਰਾਬਰ ਦਾ ਇਹਦਾ ਹਿਸਾਬ ਕਿਤਾਬ ਆ ਜੀ। ਤੇ ਉਹ ਡਾਇਰੀ ਆ ਜਿਵੇਂ ਹੁਣ ਸਾਡੇ ਨੌਜਵਾਨਾਂ ਦੀਆਂ ਮੌਤਾਂ ਹੋਈ ਜਾਂਦੀਆਂ ਨੇ ਉਹਦੀ ਵਜ੍ਹਾ ਕਰਕੇ ਆ ਨਾ। ਕੱਲ ਉਹ ਰਾਜਨਾਥ ਵੀ ਉੱਥੇ ਤਾਰੀਫਾਂ ਪਹਿਲਾਂ ਪੰਜਾਬ ਫੌਜ ਦੀਆਂ ਕੀਤੀਆਂ ਨਹੀਂ ਕੀਤੀਆਂ ਪਰ ਹੁਣ ਕਰਕੇ ਆਏ ਉੱਥੇ ਜਾ ਕੇ ਰਾਜਨਾਥ ਬੋਲ ਰਿਹਾ ਸੀ ਕਰਨ ਦੀ ਕੋਸ਼ਿਸ਼ ਕਰ ਰਹੇ ਵੀ ਬੜਿਆਲੀ ਇਹਨਾਂ ਨੂੰ ਸਿੱਖਾਂ ਨੂੰ ਬੜਿਆਲੀ ਜਾਂ ਹੋਰ ਹੋਰ ਦੇਖੋ ਜਿਹੜੇ ਗ੍ਰੰਥੀ ਸੀ ਨਾ ਫੁੱਟਮਾਂ ਲਹਾ ਰਹੇ ਆ ਹਾਂ ਸੈਲਫੀਆਂ ਲੈ ਰਹੇ ਨੇ ਮੋਦੀ ਦੇ ਨਾਲ। ਹਾਂ ਉਹ ਬੜਾ ਉਹ ਦੇਖ ਕੇ ਨਾ ਜਿਹੜਾ ਤੁਹਾਡੇ ਕਿਰਦਾਰ ਤੁਸੀਂ ਬੈਠੇ ਗੁਰਦੁਆਰਾਂ ਦੇ ਵਿੱਚ ਉੱਥੇ ਜਾ ਕੇ ਫਿਰ ਲੱਗਦਾ ਵੀ ਨੀਕਰਾਂ ਥੱਲੇ ਹੋਰ ਕਿਸਮ ਦੀਆਂ ਨੇ ਹਨਾ ਉਹਨਾਂ ਬੰਦਿਆਂ ਦੇ ਉਹਨਾਂ ਨੂੰ ਥੋੜਾ ਜਿਹਾ ਪਰ ਇੱਕ ਬੜਾ ਵਰਤਾਰਾ ਬੜਾ ਸੋਹਣਾ ਵਾਪਰਿਆ ਜਦੋਂ ਉਹ ਤਾਂ ਸਰੋ ਕਰੀ ਜਾਂਦੇ ਸੀ ਆਪਦਾ ਗੱਲਬਾਤ ਤਾਂ ਪਿੱਛੇ ਕਥਾ ਬਹੁਤ ਜ਼ਬਰਦਸਤ ਚੱਲ ਰਹੀ। ਉਸ ਸਮੇਂ ਦੇ ਉੱਤੇ ਜਿਹੜੇ ਸ਼ਬਦ ਆਏ ਨਾ ਉਹ ਬੜੇ ਉਸ ਤਰ੍ਹਾਂ ਦੇ ਕੁਦਰਤੀ ਦੇਖੋ ਮੌਕੇ ਤੇ ਸ਼ਬਦ ਆਏ। ਨੇਕਰਾਂ ਦੀ ਗੱਲ ਤੋਂ ਗੱਲ ਕੀਤੀ ਕੱਲੀਆਂ ਨੇਕਰਾਂ ਨੇ ਸਾਰੇ ਹੀ ਉਹਨਾਂ ਵਾਲੇ ਨੇ ਸਾਰੇ ਆਪਾਂ ਨੂੰ ਭੁਲੇਖਾ ਨਹੀਂ ਲੈਣਾ ਚਾਹੀਦਾ ਕਿ ਗੁਰਦੁਆਰਿਆਂ ਦੇ ਵਿੱਚ ਵੀ ਨਾ ਆਪਣੇ ਦਾੜੀ ਕੇਸ ਰਖਾ ਕੇ ਬੰਦੇ ਕਰਦੇ ਆ ਜਿਹੜੇ ਆਪਣੇ ਸਮੇਂ ਦੇ ਇਹਨਾਂ ਦੀ ਬੋਲੀ ਬੋਲਦੇ ਆ। ਤੇ ਹੋਰ ਇੱਕ ਬਾਹਰ ਸੀਗਾ ਕਿ ਬਾਹਰ ਬਾਈਆਂ ਦੇ ਕਈਆਂ ਦੇ ਫੋਨ ਆਏ ਕਿ ਬਾਈ ਬਾਹਰ ਇਹਨਾਂ ਦੇ ਸਮਾਨ ਦਾ ਰਿਲਾਇੰਸ ਦਾ ਤੇ ਦੂਜਾ ਜਿਹੜਾ ਆਏਗਾ ਰਾਮਦੇਵ ਤੇ ਹੋਰ ਇਹਨਾਂ ਦਾ ਬਾਈਕਾਟ ਕੀਤਾ ਜਾ ਰਿਹਾ। ਤੇ ਆਹ ਤੱਤੇ ਪਾਣੀ ਵਾਲੇ ਟੈਂਕਰ ਟੂਕਰ ਹੁੰਦੇ ਆ ਜਿਹੜੇ ਪਾਣੀ ਵਾਲੇ ਟੈਂਕ ਆਪਣੇ ਘਰਾਂ 'ਚ ਲੱਗੇ ਆ ਗਰਮ ਪਾਣੀ ਵਾਲੇ ਤਾਂ ਉਹ ਰਿਲਾਇੰਸ ਕੰਪਨੀ ਦੇ ਨੇ ਬਹੁਤ ਜ਼ਿਆਦੇ
ਉਹਨਾਂ 'ਚੋਂ ਬਹੁਤ ਫੋਨ ਆਏ ਨੇ ਵੀ ਅਸੀਂ ਪਟਾ ਤੇ, ਪਰ ਜਿਹੜਿਆਂ ਦਾ ਨਹੀਂ ਵੀ ਉਹ ਆਪਣੇ ਧਿਆਨ 'ਚ ਨਹੀਂ ਆਉਂਦੀ ਗੱਲ ਵੀ ਉਹ ਕਿਹੜਿਆਂ ਦਾ ਲੱਗਿਆ ਵਾ, ਪਰ ਜਿਆਦਾ ਉਹ ਰਿਲਾਇੰਸ ਦੇ ਨੇ ਤੇ ਉਹਦੇ ਤੇ ਮਾੜਾ ਜਿਹਾ ਧਿਆਨ ਦੇ ਕੇ, ਕਿਉਂਕਿ ਬਾਈਕਾਟ ਦਾ ਸੇਕ ਜਿਹੜਾ ਉਹਨੂੰ ਲੱਗਣਾ ਚਾਹੀਦਾ, ਤੇ ਸੇਕ ਦਾ ਰਾਹ ਫਾਈਨੈਂਸ਼ੀਅਲੀ ਆ ਨਾ। ਜਦੋਂ ਆਪਾਂ ਜੇਬ ਨੂੰ ਹੱਥ ਪਾਉਣੀ ਆ ਨਾ, ਤੇ ਉਦੋਂ ਆਪਣੀ ਜੇਬ 'ਚੋਂ ਇਹਨਾਂ ਨੇ ਪੈਸੇ ਕੱਢਣੋਂ ਹਟਣਾ। ਜਦੋਂ ਇਹਨਾਂ ਦੀ ਜੇਬ ਨੂੰ ਹੱਥ ਪਾਉਣੀ ਆਪਾਂ ਤਾਂ ਮਾੜਾ ਜਿਹਾ ਤਕੜਾ ਹੋ ਕੇ ਸਾਰੇ ਜਾਣੇ ਬਾਈਕਾਟ ਵਾਲੇ ਪਾਸੇ ਜ਼ਰੂਰ ਧਿਆਨ ਦਿਓ। ਸਟੋਰਾਂ 'ਚੋਂ ਬੜੇ ਸਾਰੇ ਬਾਹਰੋਂ ਫੋਨ ਆਈ ਜਾਂਦੇ ਨੇ ਵੀ ਸਟੋਰਾਂ 'ਚੋਂ ਇਹਨਾਂ ਦਾ ਸਮਾਨ ਬਾਹਰ ਕਢਾਤਾ ਜਾਂ ਵਿਕਣਾ ਬੰਦ ਕਰਤਾ, ਪਰ ਥੋੜਾ ਜਿਹਾ ਦਬਾਅ ਬਣਾਓ ਜਿੱਥੋਂ ਅਜੇ ਨਹੀਂ ਵੀ ਹਟਿਆ। ਸਟੋਰ ਬਹੁਤ ਨੇ ਬਾਹਰ, ਇੱਕ ਕਹਿੰਦਾ ਸਿਰਸਾ ਸਟੋਰਾਂ ਨੇ ਵੀ ਦਬਾਅ ਬਣਾ ਕੇ ਇਹਨਾਂ ਦਾ ਬਾਈਕਾਟ ਕਰਨਾ। ਜਦੋਂ ਆਪਾਂ ਹੀ ਕਹਿੰਦਾ ਵੀ ਨਹੀਂ ਐਂ ਬਾਈ ਬਾਈਕਾਟ ਕਰ ਦੇਣਾ ਜਿਹੜੇ ਇਹਨਾਂ ਦਾ ਸਮਾਨ। ਇੱਕ ਕਹਿੰਦਾ ਵੀ ਸਿਰਸਾ ਜੁੰਡਲੀ ਨੇ ਸਵਾਗਤ ਕੀਤਾ ਹੁੰਦਾ। ਸਿਰਸਾ ਜੁੰਡਲੀ ਹੂੰ। ਮਨਿੰਦਰ ਸਿਰਸਾ, ਹੂੰ ਇਹ ਤਾਂ ਪਤਾ ਹੀ ਹੈ ਨਾ, ਸਾਰੇ ਇਹਨਾਂ ਦੇ ਨਾ ਇਹ ਇਹ ਰੌਲਾ ਤਾਂ ਤਾਂ ਉਹੀ ਹੈ ਸਾਰਾ ਨਾ। ਤਾਣਾ ਬਾਣਾ ਇਹਨਾਂ ਦਾ ਨਾ। ਅਸਲ ਬਾਈ ਜਿਵੇਂ ਨਾ ਦੇਖੋ ਤੁਹਾਡੇ ਮੂਹਰੇ ਰੋਜ਼ ਬੇਨਤੀਆਂ ਅਰਦਾਸਾਂ ਅਸੀਂ ਰੋਜ਼ ਤੁਹਾਡੇ ਕੋਲ ਗੁਜ਼ਾਰਿਸ਼ਾਂ ਕਰਦੇ ਹਾਂ ਕਿ ਯਾਰ ਹੁਣ ਨਾ ਬਸ ਆਪਣੇ ਆਪ ਨੂੰ ਝੋਕ ਦਿਓ। ਹੁਣ ਬਸ ਸਰਕਾਰ ਸਿਰਫ ਇਸ ਗੱਲ ਤੇ ਲੱਗੀ ਹੋਈ, ਬਾਕੀ ਸਭ ਕੁਝ ਅਸੀਂ ਇੱਥੇ ਬੈਠੇ ਸਾਨੂੰ ਪਤਾ, ਅੰਦਰਲੀਆਂ ਗੱਲਾਂ ਵੀ ਸਾਡੇ ਕੋਲੇ ਆਉਂਦੀਆਂ ਨੇ, ਸਾਰਾ ਸਾਡੇ ਕੋਲ ਇੱਥੇ ਪਤਾ ਲੱਗਦਾ ਰਹਿੰਦਾ। ਸਰਕਾਰ ਹੋਰ ਸਾਰੀਆਂ ਚਾਲਾਂ ਦੀਆਂ ਫਿਰ ਉਹ ਇਹ ਦੇਖਦੇ ਨੇ ਕਿ ਥੱਕਦੇ ਕਦੋਂ ਆ, ਅੱਕਦੇ ਕਦੋਂ ਆ, ਟੁੱਟਦੇ ਕਦੋਂ ਆ, ਇਹਨਾਂ ਦੀ ਗਿਣਤੀ ਕਦੋਂ ਘਟਦੀ ਆ, ਬਸ ਉਹ ਇਸ ਗੱਲ ਤੇ ਆ। ਪਰ ਥੱਕਣ ਥੁੱਕਣ ਦੀ ਗੱਲ ਇੱਕ ਤਾਂ ਹੈ ਨਹੀਂ। ਮੈਂ ਕੱਲ ਇਹਨਾਂ ਕੋਲੋਂ ਗਿਆ ਸੀ ਆ ਤੜਕੇ, ਮੈਂ ਇੱਕ ਦਿਨ ਘਰੇ ਜਾਇਆ ਵਾ ਜਿੰਨੇ ਦਾ ਇੱਥੇ ਸੀ, ਪਰ ਜੀ ਨਹੀਂ ਲੱਗਦਾ ਘਰੇ ਘੁਰੇ ਜਾ ਕੇ। ਮੈਂ ਉਹਨਾਂ ਨੂੰ ਆਪ ਹੀ ਫੋਨ ਕਰਤਾ ਸੀ, ਮੈਂ ਉਹਨਾਂ ਨੂੰ 3-4 ਦਿਨ ਪਿੰਡ ਵੀ 2-3 ਦਿਨ ਪਿੰਡ ਲਾਇਆ। ਮੈਂ ਕਿਹਾ ਯਾਰ ਮੈਂ ਤਾਂ ਕੱਲ ਨੂੰ ਹੀ ਮੁੜਿਆ ਉਹਨਾਂ ਕੰਧਾਂ 'ਚ ਵੱਜ ਕੇ 4 ਘੰਟੇ 5 ਕੱਢੇ ਨੇ ਘਰੇ। ਲੋੜੀ ਤੋਂ ਵੀ ਗਾਹਾਂ ਲੈ ਜਾਏ ਕੰਮ, ਕੋਈ ਚੱਕਰ ਨਹੀਂ। ਹਾਂ ਕੋਈ ਨਹੀਂ, ਇਹ ਤਾਂ ਛੇਤੀ ਇਹਨਾਂ ਦਾ ਕੰਮ ਡਿੱਗਿਆ ਲਓ ਤੁਸੀਂ, ਬਸ ਮੇਰਾ ਅੱਜ ਸਬਰ ਬਣਾਈ ਰੱਖੋ ਤੇ ਗਿਣਤੀ ਲਗਾਤਾਰ ਵਧਾਈ ਜਾਓ, ਕਿਉਂਕਿ ਯਾਰ ਅਸੀਂ ਵਾਰ-ਵਾਰ ਬੇਨਤੀ ਕਰਦੇ ਹਾਂ, ਰੋਜ਼ ਇਹ ਗੱਲ ਤੁਹਾਡੇ ਕੋਲ ਕਰਦੇ ਹਾਂ, ਇਹ ਮਸਲਾ ਸਾਡੇ ਵਜੂਦ ਦਾ ਤੇ ਆਪਣੇ ਵਜੂਦ ਨੂੰ ਬਚਾਉਣ ਲਈ ਅਸੀਂ ਲੜ ਰਹੇ ਹਾਂ। ਅਲਾਂਟੇ ਮਾਲ 'ਚ ਚੰਡੀਗੜ੍ਹ 'ਚ ਵੀ ਕਿਸਾਨਾਂ ਨੇ ਝੰਡੀਆਂ ਗੱਡੀਆਂ ਰੋਕੀਆਂ ਨੇ। ਇੱਕ ਜਿਹੜੀ ਬੜੀ ਮੈਨੂੰ ਅੱਜ ਖੁਸ਼ੀ ਦੀ ਗੱਲ ਮਹਿਸੂਸ ਹੋਈ, ਜਿਹੜੀ ਸਾਡੀ ਮਾਨਸਿਕਤਾ ਨਾ ਉਹਦੇ 'ਚ ਬਹੁਤ ਚੇਂਜ ਆਇਆ। ਜਦੋਂ ਆਪਾਂ ਕਾਨੂੰਨੀ ਰੱਦ ਕਰਾਉਣ ਵਾਲੀ ਜਿੱਤਾਂਗੇ ਉਹ ਤਾਂ ਬਾਅਦ ਦੀ ਆ, ਉਦੋਂ ਪਹਿਲਾਂ ਅਸੀਂ ਸਮਾਜ ਤੇ ਮਾਨਸਿਕ ਜਿਹੜਾ ਇਨਸਾਨ ਆਪ ਜਿੱਤਾਂ ਜਿੱਤਾ ਉਹ ਬਹੁਤ ਜਿੱਤਣੀਆਂ ਨੇ। ਮੈਂ ਨਾ ਐਤਕੀ ਇਹ ਪਹਿਲੀ ਵਾਰ ਫਰਕ ਮਹਿਸੂਸ ਕੀਤਾ ਕਿ ਜਦੋਂ ਮੈਂ ਘਰੋਂ ਹੁਣ ਆਉਣਾ ਸੀ, ਅੱਜ ਕੱਲ੍ਹ ਹੀ ਗਿਆ ਮੈਂ ਤੇ ਅੱਜ ਆਉਣਾ ਸੀ, ਤੇ ਮੈਂ ਮਾਤਾ ਨੂੰ ਕਿਹਾ ਮਾਤਾ ਮੈਂ ਤਾਂ ਅੱਜ ਹੀ ਜਾਣਾ ਮੇਰਾ। ਤਾਂ ਜਦੋਂ ਹੁਣ ਤੱਕ ਜਦੋਂ ਸਮਾਜਿਕ ਕੋਈ ਰੌਲੇ ਪੈਂਦੇ ਸੀ, ਕਿਸੇ ਸਾਹਿਬ ਦਾ ਪੈ ਗਿਆ ਜਾਂ ਕਿਸੇ ਦਾ, ਤਾਂ ਜਿਹੜਾ ਘਰ ਦਾ ਮਾਹੌਲ ਹੁੰਦਾ ਸੀ ਨਾ, ਜੇ ਘਰ ਦੇ ਪਹਿਲੀ ਗੱਲ ਤਾਂ ਟੋਕਣ ਦੀ ਵੀ ਕੋਸ਼ਿਸ਼ ਕਰਦੇ ਸੀ ਵੀ ਨਾ ਜਾਓ ਇਹਨਾਂ ਰੌਲਿਆਂ 'ਚ, ਕੁਛ ਨਹੀਂ ਫਲਾਨਾ ਆਹ ਹੋ ਜੂ ਜਾਂ ਹੋ ਜੂ, ਤੇ ਜੇ ਨਹੀਂ ਵੀ ਕਿਤੇ ਟੋਕਦੇ ਸੀ ਤਾਂ ਖੁਸ਼ ਨਹੀਂ ਹੁੰਦੇ ਸੀ, ਯਾਨੀ ਪੋਜ਼ਿਟਿਵਿਟੀ ਨਹੀਂ ਹੁੰਦੀ ਸੀ। ਆਪਾਂ ਧੱਕੇ ਧੁੱਕੇ ਨਾਲ ਮੁੰਡੇ ਨਿਕਲੇ ਆਉਂਦੇ ਆ ਧੱਕੇ ਧੁੱਕੇ ਨਾਲ। ਪਰ ਮਾਹੌਲ ਐਤਕੀ ਨਾ ਜਿਹੜੀ ਸਾਡੀ ਮਾਨਸਿਕਤਾ ਬੜੀ ਵਧੀਆ ਹੋਈ ਆ। ਤਾਂ ਮੇਰੀ ਬੀਬੀ ਮੈਨੂੰ ਕਹਿੰਦੀ ਵੀ ਫਿਰ ਤੂੰ ਆਇਆ ਹੀ ਕਿਉਂ, ਐਵੇਂ ਗੇੜੇ ਜੇ ਨਾ ਖਾ ਤੇ ਉੱਥੇ ਟੈਕ ਕੇ ਬਹਿ ਜਾ, ਹੁਣ ਨਿਬੜੇ ਵੀ ਆਏ। ਚਲੋ ਮੈਂ ਬੜਾ ਮੈਨੂੰ ਹੈਰਾਨੀ ਸੀ ਇਸ ਗੱਲ ਤੇ। ਮੈਨੂੰ ਸਗਾ ਆਏ ਸੀ ਵੀ ਕੱਲ ਆਇਆ ਤੇ ਅੱਜ ਹੀ ਜੰਨਿਆ ਤਾਂ ਕਹੂਗੀ ਵੀ ਹੁਣ ਤੂੰ ਫੇਰ ਤੁਰ ਪਿਆ ਉਧਰ ਨੂੰ, ਆਹ ਹੋ ਗਿਆ। ਕਹਿੰਦੀ ਤੂੰ ਟੈਕ ਕੇ ਬਹਿ ਜਾ, ਜਾਵੜਾ ਹੁਣ ਫਿਰ ਮੁੜੀ ਨਾ, ਜਦੋਂ ਤੂੰ ਨਵੇੜ ਕੇ ਆਇਆ ਕਰੋ, ਐਵੇਂ ਕਹਿੰਦੀ ਰੋਜ਼ ਨਾ ਸੜਕਾਂ 'ਚ ਤੁਰੇ ਫਿਰੋ। ਅੱਛਾ, ਇੱਕ ਮੇਰੀ ਤਾਈ ਆਈ ਵੀ ਸੀ ਝੰਡਿਆਂ ਨੇ ਤੋਂ ਬਜ਼ੁਰਗ, ਤੇ ਮੈਂ ਨਾ ਝੰਡਾ ਜਿਹੜਾ ਪਿਛਲੇ ਗੇੜੇ ਬੰਨਿਆ ਹੋਇਆ ਸੀ ਤੇ ਉਹ ਪਾਟ ਗਿਆ, ਤੇ ਮੈਂ ਝੰਡਾ ਨਵਾਂ ਨਾ ਡੰਡੇ ਤੇ ਚੜਾਉਣ ਲੱਗਾ ਕੇਸਰੀ, ਉਹ ਪਰੋਂ ਜੇ ਫਿਰਦੀ ਆ ਗਈ, ਕਹਿੰਦੀ ਪੁੱਤ ਛੋਟੀਆਂ 2-3 ਹੋਰ ਵੀ ਰੱਖ ਲਓ, ਨਾਲ ਲੋੜ ਪੈ ਜਾਂਦੀ ਹੁੰਦੀ ਆ। ਤਾਂ ਉਹਦਾ ਜਿਹੜਾ ਨਾ ਮੈਨੂੰ ਮਾਨਸਿਕ ਜਿੱਤ ਬੜੀ ਵੱਡੀ ਲੱਗੀ। ਮੈਂ ਕਿਹਾ ਯਾਰ ਜਿਹੜਾ ਆਹ ਚੀਜ਼ ਬਦਲੀ ਆ ਨਾ, ਜਿਹੜੀ ਇਹ ਬੁੜੀਆਂ ਤਾਂ ਉਹ ਕਹਿਣ ਵਾਲੀਆਂ ਨੇ ਵੀ ਪੁੱਤ ਲੜਿਓ ਨਾ, ਡੰਡਾ ਨਾ ਲੈ ਕੇ ਜਾਣ, ਜਿਹੜੇ ਇਹ ਆਪ ਕਹਿ ਰਹੇ ਨੇ ਵੀ ਤੁਸੀਂ ਇੱਕ ਸੂਟੀ ਰੱਖ ਲਓ, ਆਹ ਰੱਖ ਲਓ, ਵੀ ਸਾਡਾ ਮਾਨਸਿਕ ਪੱਧਰ ਦਾ ਬੜਾ ਜਿਹੜੀ ਇੱਕ ਜਿੱਤ ਸਾਡੀ ਹੋਈ ਆ। ਜਿਹੜੇ ਸਾਡੇ ਲੋਕਾਂ ਨੇ, ਸਾਡੇ ਮਾਵਾਂ ਨੇ, ਜਿਹੜੇ ਬਲੱਡ ਨੇ, ਉਹ ਇਸ ਪਾਸੇ ਨੂੰ ਹੋਰ ਵੀ ਤੁਰੇ ਨੇ ਕਿ ਕੋਈ ਨਹੀਂ ਲੜੋ ਜਿੱਤਾਂਗੇ। ਜਿਹੜਾ ਡਰ ਡਰ ਵਾਲੀ ਗੱਲ ਜਿਹੜੀ ਹੁਣ ਸਰਕਾਰ ਭੁੱਲ ਜੇ, ਹੁਣ ਤਾਂ ਸਾਨੂੰ ਘਰੋਂ ਤਿਆਰ ਕਰਕੇ ਤੋਰਨ ਲੱਗੀਆਂ ਵੀ ਕੋਈ ਨਹੀਂ ਪਾ ਦਿਓ ਫੜਾ ਕੇ। ਹੋਰ ਜੀ ਕੋਈ ਸਵਾਲ ਆਇਆ ਹੋਵੇ ਭਾਜੀ? ਮੈਂ ਹਾਂ ਬਾਈ ਹਾਂ ਆਪਣਾ ਹਾਂਜੀ ਹਾਂਜੀ ਭਾਈ ਆ ਗਏ ਬਾਈ ਜੀ। ਸਤਿ ਸ਼੍ਰੀ ਅਕਾਲ ਭਾਜੀ ਸਾਰਿਆਂ ਨੂੰ, ਕਿਸਾਨ ਵੀਰਾਂ ਨੂੰ, ਆਪਣੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਜੀ ਉਹ ਦੇਖ ਨਾ ਆਪਣਾ ਇੱਕ ਮੋਦੀ ਬਾਬੇ ਰਾਮਦੇਵ ਦਾ ਨਾ, ਮੈਂ ਕਈਆਂ ਨੂੰ ਕਹਿ ਰਿਹਾ ਭਾਜੀ, ਮੇਰਾ ਤੀਜਾ ਚੌਥਾ ਗੇੜਾ ਜੀ, ਉਹਦੇ ਪਿੱਛੇ ਸਟੋਰ ਜਿਹਾ ਖੁੱਲਿਆ ਹੋਇਆ, ਮੈਂ ਕਈਆਂ ਨੂੰ ਕਹਿ ਲਿਆ, ਪਰ ਕਿਸੇ ਨੂੰ ਕਿ ਉਹ ਨਹੀਂ ਕੀਤੀ। ਆਪਾਂ ਰੋਜ਼ ਸਟੇਜ ਤੇ ਸੁਣਦੇ ਆ
ਬਾਬੇ ਰਾਮਦੇਵ ਦਾ ਬਾਈਕਾਟ ਕਰੋ। ਬਾਬਾ ਕਹਿੰਦਾ ਸਾਲਾ ਵੀਰੇ, ਸੌਰੀ ਭਾਜੀ ਮੈਂ ਗਾਲ ਨਹੀਂ ਕੱਢਣੀ, ਕੋਈ ਨਹੀਂ ਮੈਂ ਗਾਲ ਨਹੀਂ ਕੱਢਣੀ ਆਪਾਂ ਭਾਜੀ। ਨਾ ਇਹ ਮਸਲੇ ਤੋਂ ਨਹੀਂ ਭਾਜੀ ਮੈਂ ਗਾਲ ਨਹੀਂ ਵੀਰੇ ਕੱਢਣੀ, ਮੈਨੂੰ ਦੱਸ ਦੀ ਮੈਂ ਗਾਲ ਨਹੀਂ ਕੱਢਣੀ ਵੀਰੇ, ਕਿਉਂਕਿ ਸਾਡੀ ਜ਼ਬਾਨ ਆ ਜਿਹੜੀ ਹੈਲੋ, ਪੰਜਾਬੀ ਮਾਂ ਬੋਲੀ। ਹਾਂਜੀ ਭਾਜੀ ਵੀਰੇ ਮੈਨੂੰ ਦੱਸ ਦੀ ਕੀ ਮਸਲਾ। ਆਪਾਂ ਇਹ ਜਿਹੜੀਆਂ ਕਰਨ ਵਾਲੀਆਂ ਗੱਲਾਂ ਉਹ ਕਰਨ ਲੱਗੇ ਹਨਾ, ਲੰਮੀ ਜਿਹੀ ਟਿੰਗ ਜੀ ਪਾ ਕੇ ਨਹੀਂ ਭਾਜੀ, ਕਹਿਣਗੇ ਆਹ ਗੱਲਾਂ ਕਰਨੀਆਂ। ਇੱਕ ਮਿੰਟ, ਹਾਂ ਜੀ ਕੋਈ ਸਵਾਲ ਦੱਸੋ ਵੀਰੇ। ਸਵਾਲ ਦਾ ਇੱਕ ਆਪਣਾ ਲਾਂਟੇ ਮਾਲ ਤੇ ਆਪਣੇ ਉਹ ਜਿਹੜੇ ਕਿਸਾਨ ਝੰਡੇ ਵਾਲੇ ਉੱਥੇ ਜਾ ਰਹੇ ਹਾਂ, ਓਕੇ, ਓਕੇ। ਉਹਨੂੰ ਵੜਨ ਨਹੀਂ ਦੇ ਰਹੇ ਉੱਥੇ ਉਹ। ਕਿੱਥੇ ਨਹੀਂ ਬਣਦੇ ਰੇ ਚੰਡੀਗੜ੍ਹ ਵਾਲਾ ਲਾਂਟੇ ਮਾਲ। ਬਾਈਕਾਟ ਹੋਇਆ ਜੀ, ਉਹਦੇ ਬਾਰੇ ਮਾੜਾ ਜਿਹਾ ਬੋਲ ਦਿਓ। ਉਹ ਮੈਨੂੰ ਲੱਗਦਾ ਤੇ ਇੱਕ ਐਸਡੀ ਅਫਵਾਹ ਨਹੀਂ ਹੈਗੀ ਭਾਈ, ਸੱਚੀ ਗੱਲ ਆ। ਜਿੱਥੇ ਆਪਾਂ ਗਏ ਨਾ ਚੰਡੀਗੜ੍ਹ, ਹਾਂਜੀ। ਆਪਾਂ ਝੰਡੇ ਲਾ ਕੇ ਚੱਲਾਂਗੇ। ਇੱਕ ਐਸਡੀਮਾਂ ਨੇ ਐਸਡੀਮਾਂ ਟੈਂਟ ਨਹੀਂ। ਉੱਥੇ ਵੜਨ ਨਹੀਂ ਦੇ ਮੈਂ ਰਹੇ। ਆਪਾਂ ਤੈਨੂੰ ਮੇਰੇ ਆ ਜਿਹੜਾ ਸੰਗਰੂਰ ਚ ਬਈ ਐਸਡੀਐਮ ਨੇ, ਹਾਂ ਉਹ ਵੀ ਸਹੀ ਆ। ਹਾਂ ਐਸਡੀਐਮ ਨੇ ਟੈਂਟ ਵਾਲੀ ਹੈਗੀ ਆ ਕਿ ਆਪਾਂ ਉਹੀ ਗੱਲ ਕਰਦੇ ਆ ਕਿ ਜਦੋਂ ਆਪਣਾ ਇਨਕਮ ਟੈਕਸ ਤੇ ਈਡੀ ਦੇ ਜਿਹੜੇ ਛਾਪੇ ਪਏ ਨੇ ਆੜਤੀਆਂ ਦੇ ਉੱਤੇ ਤੇ ਆੜ੍ਹਤੀਆਂ ਦੇ ਉੱਤੇ। ਕਲਾਕਾਰਾਂ ਨੂੰ ਵੀ ਧਮਕੀਆਂ ਆਈਆਂ ਨੇ, ਈਡੀ ਦੇ ਕੋਈ ਫੋਨ ਆਏ ਨੇ, ਉਹਦੇ ਤੇ ਨਾ ਅੱਜ ਕੈਪਟਨ ਨੇ ਲਿਖਿਆ ਕਿ ਮੈਂ ਇਸ ਗੱਲ ਦੀ ਸੈਂਟਰ ਸਰਕਾਰ ਦੀ, ਕੇਂਦਰ ਸਰਕਾਰ ਦੀ ਨਿੰਦਿਆ ਕਰਦਾ ਕਿ ਬਹੁਤ ਮਾੜਾ ਹੈ। ਪਰ ਦੂਜੇ ਪਾਸੇ ਸੰਗਰੂਰ ਐਸਡੀਐਮ ਤਾਂ ਕੈਪਟਨ ਦੇ ਅੰਦਰ ਹੀ ਆ ਨਾ, ਤੇ ਐਸਡੀਐਮ ਨੇ ਅੱਜ ਇੱਕ ਨੋਟਿਸ ਜਾਰੀ ਕੀਤਾ ਕਿ ਕਿਸੇ ਨੇ ਵੀ ਕੋਈ ਟੈਂਟ ਲੈਣਾ, ਕੋਈ ਸਾਊਂਡ ਲੈਣਾ, ਸਪੀਕਰ ਲੈਣਾ, ਤਾਂ ਉਹ ਐਸਡੀਐਮ ਦੀ ਪ੍ਰਵਾਨਗੀ ਤੋਂ ਬਿਨਾਂ ਨਹੀਂ ਦਿੱਤਾ ਜਾਊਗਾ। ਪਹਿਲਾਂ ਐਸਡੀਐਮ ਦੀ ਪ੍ਰਵਾਨਗੀ ਲੈਣੀ ਪਊ। ਤੇ ਕਪਤਾਨ ਸਾਹਿਬ ਇੱਕ ਪਾਸੇ ਤੁਸੀਂ ਡਰਾਮੇ ਹੋਰ ਕਰ ਰਹੇ ਹੋ ਕਿ ਤੁਸੀਂ ਛਾਪੇ ਮਾਰ ਰਹੇ ਹੋ, ਇਨਕਮ ਟੈਕਸ ਵਾਲਿਆਂ ਨੂੰ ਕਹਿ ਰਹੇ ਹੋ, ਈਡੀ ਨੂੰ ਕਹਿ ਰਹੇ ਹੋ, ਤੁਹਾਡਾ ਐਸਡੀਐਮ ਲੋਕਾਂ ਨੂੰ ਟੈਂਟ ਦੇਣ ਤੋਂ ਰੋਕੀ ਜਾਂਦਾ ਹੈ, ਸਪੀਕਰ ਦੇਣ ਤੋਂ ਰੋਕੀ ਜਾਂਦਾ ਹੈ। ਦੋ ਗਲੀਆਂ ਚਾਲਾਂ ਨਾ ਚੱਲੋ, ਸਾਫ਼ ਸਪਸ਼ਟ ਕਰੋ, ਜਾਂ ਲੋਕਾਂ ਨਾਲ ਖੜ ਜਾਓ ਆ ਕੇ, ਜਾਂ ਫਿਰ ਛੱਡੋ ਲੋਕਾਂ ਦਾ ਖੜਾ, ਬਿਆਨਬਾਜ਼ੀਆਂ ਤੁਹਾਡੀਆਂ ਲੋਕਾਂ ਇੱਕ ਪਾਸੇ ਹੋ ਗਏ ਤੁਰਪਾ ਹੁਣ ਇਸ ਤੋਂ ਬਾਅਦ ਆਹ ਲੱਛਣ ਨਾ ਸਰਕਾਰੇ ਕਰ। ਕੈਪਟਨ ਦਾ ਬਹੁਤ ਜਿਹੜਾ ਵੱਡਾ ਬਹੁਮਤ ਨਾਲ ਤੈਨੂੰ ਲੋਕਾਂ ਨੇ ਜਿਤਾਇਆ ਸੀ, ਇਹਨਾਂ ਕੰਮਾਂ ਨੂੰ ਨਹੀਂ ਜਿਤਾਇਆ ਸੀ ਵੀ ਤੇਰੇ ਐਸਡੀਐਮ ਸਾਨੂੰ ਟੈਂਟ ਨਾ ਦੇਣ, ਸਾਨੂੰ ਟੈਂਟ ਨਾ ਲਾਉਣ ਦੇਣ, ਬੰਦੇ ਵਾਲੇ ਕੰਮ ਕਰ ਲਓ। ਦਬਾ ਦੇਖੋ, ਇਹ ਚਾਰ ਸਪੇਰੋ ਹੋਰ ਰੋਕੇ ਹੋਏ ਆ ਭਾਈ ਪਿੱਛੇ। ਦਬਾ ਜਿਹੜਾ ਹੈਗਾ ਚਾਰ ਸਪੇਰੋ ਬਣਾਉਣ ਦੀ ਕੋਸ਼ਿਸ਼ ਹੈ ਜਿਹੜੀ ਹੈਗੀ ਉਹ ਕਰ ਰਹੀਆਂ ਨੇ, ਚਾਹੇ ਪੰਜਾਬ ਵਾਲੇ ਹੋਣ ਤੇ ਚਾਹੇ ਸੈਂਟਰਲ ਵਾਲੇ ਲੱਗੇ ਹੋਏ ਨੇ, ਪਰ ਆਪਣੇ ਲੋਕ ਉਸ ਦਬਾਅ ਨੂੰ ਝੱਲ ਵੀ ਰਹੇ ਨੇ। ਦਬਣ ਦੀ ਲੋੜ ਨਹੀਂ। ਅਸੀਂ ਆੜਤੀਏ ਭਰਾਵਾਂ ਨੂੰ ਵੀ ਕਹਿੰਦੇ ਆ ਵੀ ਅਸੀਂ ਉੱਥੇ ਇਹ ਵੀ ਗੱਲ ਕਹਿੰਦੇ ਆ, ਸਾਡੇ ਹੋਰ ਭਰਾਵਾਂ ਨੂੰ ਬੇਨਤੀ ਕਰਦੇ ਵੀ ਜੇ ਕੋਈ ਇਹਨਾਂ ਦੀਆਂ ਟੀਮਾਂ ਆਉਂਦੀਆਂ ਨੇ ਇੱਥੇ ਇਨਕਮ ਟੈਕਸ ਵਾਲਿਆਂ ਦੀਆਂ ਰੇਡਾ ਰੂਡਾ ਕਰਨ, ਸਾਡੇ ਆੜਤੀਆਂ ਭਰਾਵਾਂ ਦੇ ਜਾਂ ਕਲਾਕਾਰ ਭਰਾਵਾਂ ਦਾ ਘੇਰ ਲਿਓ, ਇਹ ਨਿਕਲ ਨਹੀਂ ਦੇਣੇ ਕਿਤੇ। ਇੱਕ ਐਸਵਾਈਐਲ ਤੇ ਵੀ ਦਵਲ ਤੇ ਬਈ ਗੱਲ ਹਰਿਆਣਾ ਦੀ ਐਸਵਾਈਐਲ ਦੇ ਉੱਤੇ ਤਾਂ ਆਪਾਂ ਕੱਲ ਹੀ ਬੋਲੇ ਸੀ। ਲਾਂਟੇ ਵਾਲੀ ਬਈ ਖਬਰ ਫੇਕ ਆ। ਉਹ ਕਹਿੰਦੇ ਕੋਈ ਨਹੀਂ ਆ ਵਿੱਚ ਮੁੰਡੇ ਦਾ, ਕਹਿੰਦਾ ਕੋਈ ਚੱਕਰ ਨਹੀਂ, ਝੰਡੇ ਝੁੰਡੇ ਵਾਲਾ ਕੋਈ ਨਹੀਂ ਰੋਕਦਾ। ਸੁਣਾਓ ਬਾਈ ਜੀ। ਤੇ ਉਹ ਦਵਾ ਚੁਟਕਲਾ ਜਲਾਈ 25-50 ਮੈਨੂੰ ਕੈਪਟਨ ਤੇ ਬਾਦਲ ਦੇ ਕੇਜਰੀਵਾਲ ਦਾ ਟਰੈਕਟਰ ਦਿਖਾ। ਉਹ ਉਹਦੇ ਬਾਰੇ ਵੀ ਬਣਿਆ ਤੇ ਉਹ ਤੇਲ ਇਹਨਾਂ ਨੂੰ ਹੋਰ ਉਹਦਾ ਆਪਾਂ ਦੇਖਦੇ ਆ। ਆਪਾਂ ਪਹਿਲਾਂ ਵੀ ਇੱਕ ਦਿਨ ਕਿਹਾ ਸੀ ਨਾ ਉਹਤੇ ਵੀ ਆਪ ਬਲਜਿੰਦਰ ਕੌਰ ਵਾਲਾ ਤੇ ਚੀਮੇ ਵਾਲਾ ਟਰੈਕਟਰ ਰੱਖਣਾ, ਇੱਕ ਦੋਮਿਆਂ ਵਾਲਾ ਰਾਹੁਲ ਵਾਲਾ ਰਾਹੁਲ ਗਾਂਧੀ ਵਾਲਾ ਤੇ ਇੱਕ ਹਰਸਿਮਰਤ ਤੇ ਜ਼ਵੀਰ ਵਾਲਾ, ਉਹ ਬੜੇ ਵਧੀਆ ਨਾ। ਇੱਕ ਸੱਚ ਹੋਰ ਹੱਸਣ ਵਾਲੀ ਗੱਲ ਸੁਣਾਉਣੀ ਤੁਹਾਨੂੰ, ਬਹੁਤ ਵਧੀਆ ਕਈ ਵਾਰ ਤਾਂ ਲੋਕ ਗੱਲਾਂ ਲਿਖਦੇ ਨੇ ਯਾਰ, ਤੇ ਕਹਿੰਦੇ ਬਈ ਬਾਦਲ ਸਾਹਿਬ ਕਹਿੰਦੇ ਬੈਠਾ ਪੀਜੀਆਈ ਹੈ ਨਾ, ਚਲੋ ਬਜ਼ੁਰਗ ਨੇ ਆਪਾਂ ਨੂੰ ਨਹੀਂ ਕਹਿਣੀ ਚਾਹੀਦੀ ਇਹ ਗੱਲ। ਹਾਂ ਚਲੋ ਹੁਣ ਤਾਂ ਗੱਲ ਚੇਤੇ ਕਰਾ ਦੀ ਸੁਣਾ ਦਿੰਦੇ। ਕਹਿੰਦੇ ਬਈ ਬਾਦਲ ਸਾਹਿਬ ਬੈਠੇ ਆ ਉੱਥੇ ਪੀਜੀਆਈ, ਕਹਿੰਦੇ ਆਤਮਾ ਭੇਜਤੀ ਦਿੱਲੀ, ਇਹ ਤਾਂ ਬੜਾ ਲੱਭਦਾ ਫਿਰਦਾ। ਪੀਜੀਆਈ ਵਾਲੇ ਦਾ ਜਾਮਦੂਤ ਵੇਖ ਕੇ ਗਏ ਨੇ ਕਿ 15 ਆਤਮਾ ਦਿੱਲੀ ਦੇ ਆਪ ਤੋਂ ਚੰਡੀਗੜ੍ਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਅੱਜ ਕੈਪਟਨ ਨੇ ਲਿਖਿਆ ਕਿ ਮੈਂ ਇਸ ਗੱਲ ਦੀ ਸੈਂਟਰ ਸਰਕਾਰ ਦੀ, ਕੇਂਦਰ ਸਰਕਾਰ ਦੀ ਨਿੰਦਿਆ ਕਰਦਾ ਕਿ ਬਹੁਤ ਮਾੜਾ ਹੈ। ਪਰ ਦੂਜੇ ਪਾਸੇ ਸੰਗਰੂਰ ਐਸਡੀਐਮ ਤਾਂ ਕੈਪਟਨ ਦੇ ਅੰਦਰ ਹੀ ਆ ਨਾ,
ਤੇ ਐਸਡੀਐਮ ਨੇ ਅੱਜ ਇੱਕ ਨੋਟਿਸ ਜਾਰੀ ਕੀਤਾ ਕਿ ਕਿਸੇ ਨੇ ਵੀ ਕੋਈ ਟੈਂਟ ਲੈਣਾ, ਕੋਈ ਸਾਊਂਡ ਲੈਣਾ, ਸਪੀਕਰ ਲੈਣਾ ਤਾਂ ਉਹ ਐਸਡੀਐਮ ਦੀ ਪ੍ਰਵਾਨਗੀ ਤੋਂ ਬਿਨਾਂ ਨਹੀਂ ਦਿੱਤਾ ਜਾਊਗਾ। ਪਹਿਲਾਂ ਐਸਡੀਐਮ ਦੀ ਪ੍ਰਵਾਨਗੀ ਲੈਣੀ ਪਊ। ਤੇ ਕਪਤਾਨ ਸਾਹਿਬ ਇੱਕ ਪਾਸੇ ਤੁਸੀਂ ਡਰਾਮੇ ਹੋਰ ਕਰ ਰਹੇ ਹੋ ਕਿ ਤੁਸੀਂ ਛਾਪੇ ਮਾਰ ਰਹੇ ਹੋ, ਇਨਕਮ ਟੈਕਸ ਵਾਲਿਆਂ ਨੂੰ ਕਹਿ ਰਹੇ ਹੋ, ਈਡੀ ਨੂੰ ਕਹਿ ਰਹੇ ਹੋ। ਤੁਹਾਡਾ ਐਸਡੀਐਮ ਲੋਕਾਂ ਨੂੰ ਟੈਂਟ ਦੇਣ ਤੋਂ ਰੋਕੀ ਜਾਂਦਾ ਹੈ, ਸਪੀਕਰ ਦੇਣ ਤੋਂ ਰੋਕੀ ਜਾਂਦਾ ਹੈ। ਦੋ ਗੋਲੀਆਂ ਚਾਲਾਂ ਨਾ ਚੱਲੋ, ਸਾਫ਼ ਸਪਸ਼ਟ ਕਰੋ, ਜਾਂ ਲੋਕਾਂ ਨਾਲ ਖੜ ਜਾਓ ਆ ਕੇ, ਜਾਂ ਫਿਰ ਛੱਡੋ ਲੋਕਾਂ ਦਾ ਖੜਾ ਬਿਆਨਬਾਜ਼ੀਆਂ ਤੁਹਾਡੀਆਂ ਲੋਕਾਂ ਇੱਕ ਪਾਸੇ ਹੋ ਗਏ ਤੁਰਪਾ ਹੁਣ ਇਸ ਤੋਂ ਬਾਅਦ ਆਹ ਲੱਛਣ ਨਾ ਸਰਕਾਰੇ ਕਰ ਕੈਪਟਨ ਦਾ ਬਹੁਤ ਜਿਹੜਾ ਵੱਡਾ ਬਹੁਮਤ ਨਾਲ ਲੋਕਾਂ ਨੇ ਜਿਤਾਇਆ ਸੀ। ਇਹਨਾਂ ਕੰਮਾਂ ਨੂੰ ਨਹੀਂ ਜਿਤਾਇਆ ਸੀ ਵੀ ਤੇਰੇ ਐਸਡੀਐਮ ਸਾਨੂੰ ਟੈਂਟ ਨਾ ਦੇਣ, ਸਾਨੂੰ ਟੈਂਟ ਨਾ ਲਾਉਣ ਦੇਣ, ਬੰਦਿਆਂ ਵਾਲੇ ਕੰਮ ਕਰ ਲਓ। ਦਬਾਅ ਦੇਖੋ, ਇਹ ਚਾਰ ਸਪੇਰੋ ਹੋਰ ਰੋਕੇ ਹੋਏ ਆ ਭਾਈ ਵਿੱਚ ਦਬਾਅ ਜਿਹੜਾ ਹੈਗਾ ਚਾਰ ਸਪੇਰੋ ਬਣਾਉਣ ਦੀ ਕੋਸ਼ਿਸ਼ ਹੈ ਜਿਹੜੀ ਹੈਗੀ ਉਹ ਕਰ ਰਹੀਆਂ ਨੇ, ਚਾਹੇ ਪੰਜਾਬ ਵਾਲੇ ਹੋਣ ਤੇ ਚਾਹੇ ਸੈਂਟਰਲ ਵਾਲੇ ਲੱਗੇ ਹੋਏ ਨੇ, ਪਰ ਆਪਣੇ ਲੋਕ ਉਸ ਦਬਾਅ ਨੂੰ ਝੱਲ ਵੀ ਰਹੇ ਨੇ। ਦਬਣ ਦੀ ਲੋੜ ਨਹੀਂ। ਅਸੀਂ ਆੜਤੀਏ ਭਰਾਵਾਂ ਨੂੰ ਵੀ ਕਹਿੰਦੇ ਆ ਵੀ ਅਸੀਂ ਉੱਥੇ ਇਹ ਵੀ ਗੱਲ ਕਹਿੰਦੇ ਆ, ਸਾਡੇ ਹੋਰ ਭਰਾਵਾਂ ਨੂੰ ਬੇਨਤੀ ਕਰਦੇ ਵੀ ਜੇ ਕੋਈ ਇਹਨਾਂ ਦੀਆਂ ਟੀਮਾਂ ਟੂਮਾਂ ਆਉਂਦੀਆਂ ਨੇ ਇੱਥੇ ਇਨਕਮ ਟੈਕਸ ਵਾਲਿਆਂ ਦੀਆਂ ਰੇਡਾ ਰੂਡਾ ਕਰਨ, ਸਾਡੇ ਆੜਤੀਆਂ ਭਰਾਵਾਂ ਦੇ ਜਾਂ ਕਲਾਕਾਰ ਭਰਾਵਾਂ ਦਾ ਘੇਰ ਲਿਓ, ਇਹ ਨਿਕਲ ਨਹੀਂ ਦੇਣੇ ਕਦੇ। ਇੱਕ ਐਸਵਾਈਐਲ ਤੇ ਵੀ ਦਵਲ ਤੇ ਬਈ ਗੱਲ ਹਰਿਆਣਾ ਦੀ ਐਸਵਾਈਐਲ ਦੇ ਉੱਤੇ ਤਾਂ ਆਪਾਂ ਕੱਲ ਹੀ ਬੋਲੇ ਸੀ। ਲਾਂਟੇ ਵਾਲੀ ਬਾਈ ਖਬਰ ਫੇਕ ਆ। ਉਹ ਕਹਿੰਦੇ ਕੋਈ ਨਹੀਂ ਆ ਵਿੱਚ ਮੁੰਡੇ ਦਾ, ਕਹਿੰਦਾ ਕੋਈ ਚੱਕਰ ਨਹੀਂ, ਝੰਡੇ ਝੁੰਡੇ ਵਾਲਾ ਕੋਈ ਨਹੀਂ ਰੋਕਦਾ। ਸੁਣਾਓ ਬਾਈ ਜੀ। ਤੇ ਉਹ ਦਵਾ ਚੁਟਕਲਾ ਜਿਹਾ ਲਈ 25 25 50 ਮੈਨੂੰ ਕੈਪਟਨ ਤੇ ਬਾਦਲ ਦੇ ਕੇਜਰੀਵਾਲ ਦਾ ਟਰੈਕਟਰ ਦਿਖਾ। ਉਹ ਉਹਦੇ ਬਾਰੇ ਵੀ ਪੜ੍ਹਿਆ ਤੇ ਉਹ ਤੇਲ ਇਹਨਾਂ ਨੂੰ ਉਹਦਾ ਆਪਾਂ ਦੇਖਦੇ ਆ। ਆਪਾਂ ਪਹਿਲਾਂ ਵੀ ਇੱਕ ਦਿਨ ਕਿਹਾ ਸੀ ਨਾ ਉਹਦੇ ਵੀ ਆਪ ਬਲਜਿੰਦਰ ਕੌਰ ਵਾਲਾ ਤੇ ਚੀਮੇ ਵਾਲਾ ਟਰੈਕਟਰ ਰੱਖ, ਇੱਕ ਸੋਫਿਆਂ ਵਾਲਾ ਰਾਹੁਲ ਵਾਲਾ ਰਾਹੁਲ ਗਾਂਧੀ ਵਾਲਾ ਤੇ ਇੱਕ ਹਰਸਿਮਰਤ ਤੇ ਰਵੀਰ ਵਾਲਾ, ਉਹ ਬੜੇ ਵਧੀਆ ਨਾ। ਇੱਕ ਸੱਚ ਹੋਰ ਹੱਸਣ ਵਾਲੀ ਗੱਲ ਸੁਣਾਉਣੀ ਤੁਹਾਨੂੰ, ਬਹੁਤ ਵਧੀਆ ਕਈ ਵਾਰ ਤਾਂ ਲੋਕ ਗੱਲਾਂ ਲਿਖਦੇ ਨੇ ਯਾਰ। ਤੇ ਕਹਿੰਦੇ ਬਈ ਬਾਦਲ ਸਾਹਿਬ ਕਹਿੰਦੇ ਬੈਠਾ ਪੀਜੀਆਈ ਹੈ ਨਾ, ਚਲੋ ਬਜ਼ੁਰਗ ਨੇ ਆਪਾਂ ਨੂੰ ਨਹੀਂ ਕਹਿਣੀ ਚਾਹੀਦੀ ਇਹ ਗੱਲ। ਚਲੋ ਹੁਣ ਤਾਂ ਗੱਲ ਚੇਤੇ ਕਰਾ ਦੀ ਸੁਣਾ ਦਿੰਦੇ। ਕਹਿੰਦੇ ਬਈ ਬਾਦਲ ਸਾਹਿਬ ਬੈਠੇ ਆ ਉੱਥੇ ਪੀਜੀਆਈ, ਕਹਿੰਦੇ ਆਤਮਾ ਭੇਜਤੀ ਦਿੱਲੀ, ਇਹ ਤਾਂ ਲੱਭਦਾ ਫਿਰਦਾ। ਪੀਜੀਆਈ ਵਾਲੇ ਦਾ ਜਾਮਦੂਤ ਵੇਖੇ ਗਏ ਨੇ ਕਿ 15 ਆਤਮਾ ਦਿੱਲੀ ਦੇ ਆਪ ਤੋਂ ਚੰਡੀਗੜ੍ਹ